ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਵੀਤ ਕੌਰ ਨਿਊਜ਼ TV 84 ਦੇ ਨਾਲ। ਦਰਸ਼ਕੋ, ਅੱਜ ਕੱਲ ਜੂਨ 84 ਤੇ ਨਵੰਬਰ 84 ਦੇ ਘੱਲੂਘਾਰਿਆਂ ਸੰਬੰਧੀ ਬਹੁਤ ਸਾਰੇ ਨਵੇਂ ਤੱਥ ਸਾਹਮਣੇ ਆ ਰਹੇ ਹਨ। ਜਿੱਥੇ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਇੰਗਲੈਂਡ ਦੇ ਵਿਦੇਸ਼ ਸਕੱਤਰ ਨੇ ਇਹ ਮੰਨਿਆ ਹੈ ਕਿ ਫੈਬਰਵਰੀ 1984 ਵਿੱਚ ਬ੍ਰਿਟਿਸ਼ ਫੌਜ ਦੇ SAS ਦਾ ਉੱਚ ਅਧਿਕਾਰੀ ਭਾਰਤ ਗਿਆ ਸੀ ਅਤੇ ਉਸਨੇ ਦਰਬਾਰ ਸਾਹਿਬ ਦੇ ਹਮਲੇ ਸੰਬੰਧੀ ਯੋਜਨਾ ਬਣਾਉਣ ਵਿੱਚ ਮਦਦ ਕੀਤੀ ਸੀ। ਉੱਥੇ ਉਸਨੇ ਇਹ ਵੀ ਕਿਹਾ ਹੈ ਕਿ ਇਸ ਸੰਬੰਧੀ ਮਿਲਟਰੀ ਫਾਈਲ 2009 ਵਿੱਚ ਬਾਕੀ ਆਪਰੇਸ਼ਨਸ ਦੀਆਂ ਫਾਈਲਸ ਦੇ ਨਾਲ ਨਸ਼ਟ ਕਰ ਦਿੱਤੀ ਗਈ ਸੀ। ਤੇ ਦੂਸਰੇ ਪਾਸੇ ਇੱਕ ਟੈਲੀਵਿਜ਼ਨ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੀ ਧੀ ਡਾਕਟਰ ਗੁਰਦੀਪ ਕੌਰ ਨੇ ਇਹ ਕਿਹਾ ਹੈ ਕਿ ਜੂਨ 1984 ਦੇ ਘੱਲੂਘਾਰੇ ਅਤੇ ਨਵੰਬਰ 84 ਦੇ ਘੱਲੂਘਾਰੇ ਸੰਬੰਧੀ ਗਿਆਨੀ ਜੈਲ ਸਿੰਘ ਨੂੰ ਬਿਲਕੁਲ ਵੀ ਭਰੋਸੇ ਵਿੱਚ ਨਹੀਂ ਸੀ ਲਿਆ ਗਿਆ ਅਤੇ ਉਹ ਹਾਲਾਤ ਸਾਹਮਣੇ ਬੇਵਸ ਸਨ। ਇਸ ਤੋਂ ਇਲਾਵਾ ਜਾਣਕਾਰ ਸੋਰਸਿਸ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਸਾਡੇ ਧਾਰਮਿਕ ਜਥੇਦਾਰਾਂ ਵੱਲੋਂ ਨਾਨਕਸ਼ਾਹੀ ਕੈਲੰਡਰ ਦਾ ਪੂਰਾ ਭੋਗ ਪਾਉਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹਨਾਂ ਵਿਸ਼ਿਆਂ ਅਤੇ ਹੋਰ ਪੰਥਕ ਵਿਸ਼ਿਆਂ ਤੇ ਅੱਜ ਅਸੀਂ ਦੋ ਅਹਿਮ ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਸਿੱਖ ਸਕਾਲਰ ਤੇ ਕਈ ਪੁਸਤਕਾਂ ਦੇ ਲਿਖਾਰੀ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਨਾਲ, ਜਿਹੜੇ ਕਿ ਚੰਡੀਗੜ੍ਹ ਤੋਂ ਸਾਨਾ ਹੁਣ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਬਰਤਾਨੀਆ ਸਰਕਾਰ ਵੱਲੋਂ ਘੱਲੂਘਾਰੇ ਵਿੱਚ ਮੰਨੇ ਗਏ ਆਪਣੇ ਰੋਲ ਸੰਬੰਧੀ ਤੁਸੀਂ ਕੀ ਕਹਿਣਾ ਚਾਹੋਗੇ? ਇਸ ਬਾਰੇ ਵੇਰਵਾ ਦਿਓ। ਦੇਖੋ, ਮੈਨੂੰ ਇਸ ਬਾਰੇ ਮੈਂ ਇੱਕ ਗੱਲ ਬੜੀ ਸਪਸ਼ਟ ਕਰ ਦੇਣਾ ਚਾਹੁੰਦਾ ਜੀ ਕਿ ਜਿਹੜਾ ਅੰਗਰੇਜ਼ਾਂ ਦਾ ਇਹ ਬਲੂ ਸਟਾਰ ਅਟੈਕ ਦੇ ਵਿੱਚ ਰੋਲ ਆ, ਉਹਦੇ ਬਾਰੇ ਕੋਈ ਸ਼ੱਕ ਨਹੀਂ। ਹਾਂਜੀ, ਅੰਗਰੇਜ਼ ਸਾਡੇ ਪਹਿਲੇ ਦਿਨੋਂ ਖਿਲਾਫ ਆ। ਅੰਗਰੇਜ਼ਾਂ ਨੇ ਸਾਡੇ ਮਾਈਨਰ ਮਹਾਰਾਜੇ ਨੂੰ, ਨਾਬਾਲਗ ਮਹਾਰਾਜੇ ਨੂੰ ਧੋਖੇ ਨਾਲ ਉਹ ਤੋਂ ਰਾਜ ਖੋਇਆ, ਉਸ ਦੇ ਉੱਤੇ ਲੜਾਈ ਥੋਪ ਕੇ ਔਰ ਉਸ ਤੋਂ ਬਾਅਦ ਸਾਡੇ ਗੁਰਦੁਆਰਿਆਂ ਤੇ ਕਬਜ਼ਾ ਕੀਤਾ। ਔਰ ਜਦੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਾਇਆ, 400 ਸਿੱਖ ਸ਼ਹੀਦ ਕੀਤੇ, 30,000 ਸਿੱਖ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਔਰ ਹਮੇਸ਼ਾ ਸਿੱਖਾਂ ਦੇ ਖਿਲਾਫ ਰਹੇ ਆ ਅੰਗਰੇਜ਼। ਅੱਜ ਵੀ ਉਹ ਸਿੱਖਾਂ ਦੇ ਖਿਲਾਫ ਆ, ਪਹਿਲਾਂ ਵੀ ਸਿੱਖਾਂ ਦੇ ਖਿਲਾਫ ਆ। ਮੈਂ ਇੱਥੇ ਇੱਕ ਗੱਲ ਬੜੀ ਸਪਸ਼ਟ ਕਰ ਦੇਣੀ ਚਾਹੁੰਦਾ ਕਿ ਜਦੋਂ ਖਾਲਸੇ ਦੀ ਸਿਰਜਣਾ ਹੋਈ ਸੀ ਤਾਂ 3 ਸ਼ਕਤੀਆਂ ਖਾਲਸੇ ਦੇ ਖਿਲਾਫ ਖੜੀਆਂ ਹੋਈਆਂ ਸੀ। ਮੁਗਲਿਆ ਸਲਤਨਤ ਖੜੀ ਹੋਈ ਸੀ, ਹਿੰਦੂ ਪਹਾੜੀ ਰਾਜੇ ਖੜੇ ਹੋਏ ਸੀ ਤੇ ਮਸੰਦ ਖੜੇ ਹੋਏ ਸੀਗੇ। ਅੱਜ ਵੀ ਜਿਹੜੀ ਸਥਿਤੀ ਬਲੂ ਸਟਾਰ ਦੇ ਵਿੱਚ ਆ, ਉਸ ਦੇ ਵਿੱਚ ਵੀ ਅੰਗਰੇਜ਼ ਤੇ ਹਿੰਦੁਸਤਾਨ ਦਾ ਬ੍ਰਾਹਮਣਵਾਦੀ ਸਰਕਾਰ ਤੇ ਉਸ ਦੇ ਨਾਲ ਵੀ ਜਿਹੜੇ ਅੱਜ ਦੇ ਮਸੰਦ ਆ, ਉਹ ਵੀ ਨਾਲ ਰਲੇ ਹੋਏ ਸੀ। ਮੈਂ ਇਹ ਗੱਲ ਸਪਸ਼ਟ ਕਰ ਦੇਣੀ ਚਾਹੁੰਦਾ ਤੁਹਾਡੇ ਸਰੋਤਿਆਂ ਨੂੰ ਕਿ ਜਿਹੜੀਆਂ ਤਿੰਨੇ ਤਾਕਤਾਂ ਖਾਲਸੇ ਦੀ ਸਿਰਜਣਾ ਵੇਲੇ ਖਾਲਸੇ ਦੇ ਖਿਲਾਫ ਖੜੀਆਂ ਹੋਈਆਂ, ਖਾਲਸੇ ਦੇ ਖਿਲਾਫ ਲੜੀਆਂ ਔਰ ਖਾਲਸੇ ਨੂੰ ਸਭ ਤੋਂ ਵੱਧ ਉਹਨਾਂ ਨੇ ਘਾਤਕ ਨੁਕਸਾਨ ਦਿੱਤਾ। ਅੱਜ ਵੀ ਉਹੀ ਤਿੰਨੇ ਤਾਕਤਾਂ ਸਿੱਖਾਂ ਦੇ ਖਿਲਾਫ ਐਨ ਮਾਕੂਲ ਖੜੀਆਂ। ਅੰਗਰੇਜ਼ ਖੜੇ ਆ ਔਰ ਉਸੇ ਤਰੀਕੇ ਨਾਲ ਬ੍ਰਾਹਮਣਵਾਦੀ ਸਰਕਾਰ ਜਿਹੜੀ ਹਿੰਦੁਸਤਾਨ ਦੀ ਆ ਉਹ ਖੜੀ ਆ। ਔਰ ਇਹਦੇ ਚ ਮੈਂ ਇੱਕ ਹੋਰ ਗੱਲ ਸਪਸ਼ਟ ਕਰ ਦੇਣੀ ਚਾਹੁੰਦਾ, ਕਈ ਲੋਕ ਇਸ ਤਰ੍ਹਾਂ ਦੀ ਗੱਲ ਕਰਦੇ ਆ, ਖਾਸ ਤੌਰ ਦੇ ਉੱਤੇ ਜਿਹੜੇ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ, ਸੋ ਕਾਲਡ ਸ਼੍ਰੋਮਣੀ ਅਕਾਲੀ ਦਲ ਦੇ ਬੰਦੇ ਆ, ਵੀ ਇਸ ਦੇ ਵਿੱਚ ਕਾਂਗਰਸ ਹੀ ਜ਼ਿੰਮੇਵਾਰ ਸੀ। LK ਅਡਵਾਨੀ ਦੀ ਆਟੋਬਾਇਓਗ੍ਰਾਫੀ ਆ, ਉਸ ਆਟੋਬਾਇਓਗ੍ਰਾਫੀ ਚ LK ਅਡਵਾਨੀ ਨੇ ਸਪਸ਼ਟ ਤੌਰ ਦੇ ਉੱਤੇ ਲਿਖਿਆ ਵੀ ਮੈਂ ਇੰਦਰਾ ਗਾਂਧੀ ਨੂੰ ਐਡਵਾਈਸ ਦਿੱਤੀ ਸੀ ਔਰ ਇੰਦਰਾ ਗਾਂਧੀ ਨੂੰ ਨੇ ਮੇਰੀ ਐਡਵਾਈਸ ਦੇ ਉੱਤੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ। ਸੋ ਇੱਥੇ ਗੱਲ ਨਹੀਂ ਖਤਮ। ਜਦੋਂ ਬਲੂ ਸਟਾਰ ਖਤਮ ਹੋਇਆ, ਅਟੈਕ ਖਤਮ ਹੋਇਆ, ਉਸ ਤੋਂ ਬਾਅਦ ਅੰਮ੍ਰਿਤਸਰ ਤੇ ਸ਼ਹਿਰਾਂ ਦੇ ਵਿੱਚ ਲੱਡੂ ਵੰਡੇ ਗਏ। ਇਹ ਗੱਲ ਬੜੀ ਅਹਿਮ ਆ, ਸਿੱਖਾਂ ਨੂੰ ਆਪਣੀ ਜ਼ਿਹਨ ਦੇ ਵਿੱਚ ਵਸਾ ਲੈਣੀ ਚਾਹੀਦੀ ਆ ਵੀ ਜਿਹੜਾ ਸਾਰਾ ਹਿੰਦੂਵਾਦੀ ਹਿੰਦੁਸਤਾਨ ਦਾ ਜਿਹੜਾ ਜੋ ਇਹ ਸੰਸਕਾਰ ਹੈ ਉਹ ਸਾਡੇ ਖਿਲਾਫ ਆ, ਸਾਡੇ ਹੱਕ ਵਿੱਚ ਨਹੀਂ। ਅੰਗਰੇਜ਼ ਵੀ ਸ਼ੁਰੂ ਤੋਂ ਸਾਡੇ ਖਿਲਾਫ ਆ। ਅੱਜ ਹੀ ਉਹਨਾਂ ਨੇ ਖੁੱਤਾ, ਸਾਡਾ ਮਿਲਮੇਟ ਉਹਨਾਂ ਨੇ ਕੀਤਾ। ਸਾਨੂੰ ਅੱਜ ਵੀ ਜੇ ਬਲੂ ਸਟਾਰ ਦੇ ਵਿੱਚ ਉਹਨਾਂ ਦੀ ਇਨਵੋਲਵਮੈਂਟ ਹੈ ਤਾਂ ਉਹਨਾਂ ਦੀ ਉਹ ਸਾਰੀ ਹੈਰੀਟੇਜ ਹੈ, ਉਹ ਸਾਰੀ ਉਹਨਾਂ ਦੀ ਹਿਸਟਰੀ ਹੈ, ਇਤਿਹਾਸ ਆ ਉਹਨਾਂ ਦਾ। ਤੋਂ ਉਹਨਾਂ ਦੀ ਟ੍ਰੈਡੀਸ਼ਨ ਇਹੀ ਹੈ ਕਿ ਸਿੱਖੀ ਨੂੰ ਖਤਮ ਕਰਨਾ ਹੈ। ਤੋ ਅੱਜ ਵੀ ਇਹੀ ਗੱਲ ਸਪਸ਼ਟ ਹੋ ਕੇ ਸਾਹਮਣੇ ਆਈ ਆ। ਇਹ ਗੱਲ ਮੈਂ ਬਹੁਤ ਵਾਰੀ ਆਪਣੀਆਂ ਕਿਤਾਬਾਂ ਵਿੱਚ ਲਿਖ ਚੁੱਕਿਆ ਕਿ ਜਿਹੜੇ ਅੰਗਰੇਜ਼ ਆ ਉਹ ਤੁਹਾਡੇ ਕਲੋਨੀਅਲ ਜਿਹੜਾ ਸਿਸਟਮ ਸੀ, ਵਸਤੀਵਾਦੀ ਜਿਹੜਾ ਸਿਸਟਮ ਸੀ, ਉਹ ਤੁਹਾਡੇ 100% ਖਿਲਾਫ ਸੀ, ਸਿੱਖੀ ਦੇ 100% ਖਿਲਾਫ ਸੀ। ਉਹ ਸਿੱਖਾਂ ਦਾ ਜਾਨੀ ਦੁਸ਼ਮਣ ਸੀ। ਜਿਸ ਤਰ੍ਹਾਂ ਬ੍ਰਾਹਮਣਵਾਦ ਸਿੱਖਾਂ ਦਾ ਜਾਨੀ ਦੁਸ਼ਮਣ ਆ, ਉਸੇ ਤਰੀਕੇ ਨਾਲ ਉਹ ਵੀ ਸਿੱਖਾਂ ਦੇ ਜਾਨੀ ਦੁਸ਼ਮਣ ਸੀ। ਤੋ ਬਲੂ ਸਟਾਰ ਦੇ ਵਿੱਚ ਜੋ ਕੁਝ ਹੋਇਆ, ਇੱਕ ਮੈਂ ਸਪਸ਼ਟ ਕਰ ਦਿਆਂ ਤੁਹਾਡੇ ਸਰੋਤਿਆਂ ਨੂੰ ਕਿ ਇਸ ਨੂੰ ਆਪਰੇਸ਼ਨ ਬਲੂ ਸਟਾਰ ਨਾ ਕਹੋ। ਆਪਰੇਸ਼ਨ ਬਲੂ ਸਟਾਰ ਕੋਡ ਨੇਮ ਆ ਜਿਹੜਾ
ਹਿੰਦੁਸਤਾਨ ਦੀ ਸਰਕਾਰ ਨੇ ਇਸ ਨੂੰ ਦਿੱਤਾ। ਇਹ ਆਪਰੇਸ਼ਨ ਨਹੀਂ ਸਿੱਖਾਂ ਲਈ, ਇਹ ਸਿੱਖਾਂ ਦੇ ਦਿਲਾਂ ਦੇ ਉੱਤੇ ਅਟੈਕ ਆ, ਜਿਹੜਾ ਕਿਉਂਕਿ ਜਿਹੜਾ ਦਰਬਾਰ ਸਾਹਿਬ ਆ ਉਹ ਹਾਰਟ ਆਫ ਸਿੱਖੀਜ਼ਮ ਆ, ਔਰ ਜੇ ਇਹ ਅਟੈਕ ਹੈ ਤਾਂ ਹਾਰਟ ਆਫ ਸਿੱਖੀਜ਼ਮ ਦੇ ਉੱਤੇ ਆ। ਇਹ ਕੋਈ ਆਪਰੇਸ਼ਨ ਨਹੀਂ ਹੈ। ਆਪਰੇਸ਼ਨ ਚੰਗੀ ਗੱਲ ਹੁੰਦੀ ਆ, ਆਪਰੇਸ਼ਨ ਜਦੋਂ ਬਿਮਾਰ ਹੋਵੇ ਆਦਮੀ ਆਪਰੇਸ਼ਨ ਕਰਾਉਂਦਾ, ਉਹ ਇਸ ਗੱਲ ਦੇ ਨਾਲ ਸਿੱਖਾਂ ਦੇ ਵੀ ਆਪਰੇਸ਼ਨ ਲਫ਼ਜ਼ ਯੂਜ਼ ਨਹੀਂ ਕਰਨਾ। ਇਹ ਸਿੱਖੀ ਦੇ ਦਿਲ ਦੇ ਉੱਤੇ ਘਾਤਕ ਅਟੈਕ ਜਿਹੜਾ ਹੋਇਆ ਉਹ ਇਹ ਹੈ। ਦੇਖੋ ਬੜੀ ਵੱਡੀ ਕਿ ਕਿਸ ਕੀਤਾ ਗਿਆ, ਜਿਸ ਜਿਹੜੇ ਉਸ ਚੀਜ਼ ਦੇ ਬਾਨੀ ਹੈ ਦਰਬਾਰ ਸਾਹਿਬ ਜਿਨ੍ਹਾਂ ਨੇ ਖੜਾ ਕੀਤਾ, ਉਸ ਦਿਨ ਉਸ ਦੇ ਉੱਤੇ ਅਟੈਕ ਕੀਤਾ ਤਾਂ ਕਿ ਜਿਹੜੇ ਇਨੋਸੈਂਟ ਜਿਹੜੇ ਪਿਲਗ੍ਰਿਮ ਵੀ ਵਿਚਾਰੇ ਉੱਥੇ ਆਉਂਦੇ ਆ, ਯਾਤਰੂ ਆਉਂਦੇ ਆ ਉੱਥੇ ਦਰਬਾਰ ਸਾਹਿਬ ਦੇ ਵਿੱਚ ਆਪਣੇ ਮੱਥਾ ਟੇਕਣ ਆਉਂਦੇ ਆ, ਉਹਨਾਂ ਨੂੰ ਸਿੱਖਾਂ ਨੂੰ ਐਸਾ ਸਿਖਾਇਆ ਜਾਵੇ ਕਿ ਅੱਗੇ ਨੂੰ ਕੋਈ ਆਪਣੀ ਸਿੱਖੀ ਆਪਣੀ ਹੋਣ ਦੀ ਗੱਲ ਹੀ ਨਾ ਕਰ ਸਕਣ। ਤਾਂ ਇਹੀ ਗੱਲ ਨਹੀਂ, ਹੁਣ ਤਾਂ ਸਾਹਮਣੇ ਆ ਗਈ। ਇੰਨੇ ਮਹੀਨਿਆਂ ਤੋਂ ਮੈਂ ਆਪਣਾ ਜਿਹੜੀ ਇੰਡੀਆ ਕਮਿਊਨਿਸਟ ਸੁਸਾਇਟੀ ਆ ਉਹ ਸਾਰੀਆਂ ਡਿਟੇਲ ਦਿੱਤੀਆਂ ਹੋਈਆਂ ਵੀ ਚਕਰਾਤਾ ਦੇ ਵਿੱਚ ਬਿਹਾਰ ਦੇ ਵਿੱਚ ਐਕਸਰਸਾਈਜ਼ ਕੀਤੀਆਂ ਗਈਆਂ, ਮਾਡਲ ਬਣਾਇਆ ਗਿਆ ਦਰਬਾਰ ਸਾਹਿਬ ਦਾ, ਔਰ ਉੱਥੇ ਫੌਜੀਆਂ ਨੂੰ ਟ੍ਰੇਨਿੰਗ ਦਿੱਤੀ ਗਈ। ਤੋ ਇਹ ਸਾਰੀਆਂ ਚੀਜ਼ਾਂ ਪ੍ਰੀ ਪਲਾਨਡ ਸੀ। ਬਾਕੀ ਸਾਰਾ ਡਰਾਮਾ ਕਰ ਰਹੀ ਸੀ ਇੰਦਰਾ ਗਾਂਧੀ, ਜੇ ਨੈਗੋਸੀਏਸ਼ਨਸ ਕਰ ਰਹੀ ਸੀ ਉਹ ਵੀ ਸ਼ੈਮ ਨੈਗੋਸੀਏਸ਼ਨ ਸੀ, ਝੂਠੀਆਂ ਸੀਗੀਆਂ, ਬੇਕਾਰ ਸੀ, ਬੇਬੁਨਿਆਦ ਸੀ। ਤੋ ਇਹ ਸਾਰੀ ਚੀਜ਼ ਪ੍ਰੀ ਪਲਾਨਡ ਸਿਸਟੇਮੈਟਿਕਲੀ ਅੰਗਰੇਜ਼ਾਂ ਦੀ ਥਾਪੀ ਦੇ ਨਾਲ ਕੀਤੀ ਗਈ ਸੀ। ਸਾਰੀਆਂ ਏਜੰਸੀਆਂ ਆਪਸ ਦੇ ਵਿੱਚ ਮਿਲੀਆਂ ਸੀ, ਉਹਨਾਂ ਤੋਂ ਵੀ ਐਡਵਾਈਸ ਲਈ ਗਈ ਸੀ ਔਰ ਉਹਨਾਂ ਨੇ ਤਕੜੀ ਹੋ ਕੇ ਐਡਵਾਈਸ ਦਿੱਤੀ ਸੀ। ਇਹ ਮੇਰਾ ਜਿਹੜਾ ਬਲੂ ਸਟਾਰ ਦੇ ਉੱਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਹਿਣ ਦੇ ਉੱਤੇ ਵਾਈਟ ਪੇਪਰ ਲਿਖਿਆ ਸੀ, ਉਸ ਦੇ ਵਿੱਚ ਸਾਰੀ ਚੀਜ਼ ਅੰਕਿਤ ਆ। ਲੇਕਿਨ ਉਹਦੇ ਵਿੱਚ ਮੈਂ ਜਿਹੜੀ ਹਿੰਦੂਵਾਦੀ ਸ਼ਕਤੀਆਂ ਸਾਰੀਆਂ ਉਹਨਾਂ ਦਾ ਵੀ ਪੋਲ ਖੋਲਿਆ ਸੀ, ਔਰ ਫਿਰ ਬੀਜੇਪੀ ਵਾਲਿਆਂ ਦੀ ਸਾਂਝ ਆ ਜਿਹੜੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਆ ਉਹਨਾਂ ਦੇ ਨਾਲ ਸਾਂਝ ਆ, ਉਹਨਾਂ ਨੇ ਉਸ ਵਾਈਟ ਪੇਪਰ ਨੂੰ ਦਬਾ ਲਿਆ। ਉਸ ਵਾਈਟ ਪੇਪਰ ਦੀ ਸਰਕੂਲੇਸ਼ਨ ਨਹੀਂ ਹੋਣ ਦਿੱਤੀ। ਇਹ ਮੇਰੇ ਲਈ ਬੜੀ ਦੁਖਦਾਈ ਗੱਲ ਹੈ। ਪਰ ਉਹ ਗੱਲਾਂ ਸਾਰੀਆਂ ਮੈਂ ਆਪਣੀ ਕਿਤਾਬ ਇੰਡੀਆ ਕਮਿਊਨਿਸਟ ਸੁਸਾਇਟੀ ਦੇ ਵਿੱਚ ਲਿਖੀਆਂ, 437 ਪੇਜ ਕਿਤਾਬ ਆ। ਉਸ ਦੇ ਵਿੱਚ ਇੱਕ ਡਿਟੇਲ ਦਿੱਤੀ ਵੀ ਆ ਕਿਸ ਤਰੀਕੇ ਦੇ ਨਾਲ ਇਹ ਸਾਰੀ ਐਕਸਰਸਾਈਜ਼ ਹੋਈ, ਔਰ 36 ਨੈਗੋਸੀਏਸ਼ਨਸ ਕੀਤੀਆਂ ਇੰਦਰਾ ਗਾਂਧੀ ਨੇ, ਉਹ ਹਾਂ ਕਰਕੇ ਫਿਰ ਮੁੱਕਰ ਜਾਂਦੀ ਸੀ। ਤੋ ਜਿਹੜਾ ਰੋਲ ਗਿਆਨੀ ਜ਼ੈਲ ਸਿੰਘ ਦਾ ਉਹ ਸਾਰਾ ਪਖੰਡ ਕਰ ਰਹੀ ਸੀ ਲੜਕੀ। ਜੇ ਗਿਆਨੀ ਜ਼ੈਲ ਸਿੰਘ ਹੁੰਦਾ ਸਿੱਖੀ ਦੇ ਨਾਲ, ਜੇ ਸਿੱਖਾਂ ਤਾਂ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਉਸ ਵੇਲੇ ਜਦੋਂ ਸਿੱਖਾਂ ਦਾ ਕਤਲੋ-ਗਾਰਤ ਦਿੱਲੀ ਔਰ ਸਾਰੇ ਹਿੰਦੁਸਤਾਨ ਦੇ ਵਿੱਚ ਹੋਇਆ ਤਾਂ ਉਸ ਵੇਲੇ ਉਸਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੀ। ਕਿਹੜੀ ਗੱਲ ਆ ਉਸਨੂੰ ਜਿਹੜੀ ਨਹੀਂ ਪਤਾ ਸੀਗੀ, ਕਿਹੜੀ ਗੱਲ ਆ ਜਿਹੜੀ ਉਸਨੂੰ ਯੋਗ ਸੀਗੀ। ਸਾਰੀ ਦੁਨੀਆ ਦੇ ਵਿੱਚ ਸਿੱਖਾਂ ਦਾ ਕਤਲੋ-ਗਾਰਤ ਹੋ ਗਿਆ। ਦਰਬਾਰ ਸਾਹਿਬ ਦੇ ਵਿੱਚ ਇਨੋਸੈਂਟ ਬੰਦੇ, ਬੱਚੇ 3 ਸਾਲ ਤੋਂ 12 ਸਾਲ ਦੇ 39 ਬੱਚੇ ਫੜ ਕੇ ਉਹਨਾਂ ਨੇ ਕੈਦ ਦੇ ਵਿੱਚ ਸਿੱਟੇ ਹੋਏ ਸੀ ਔਰ ਉਹਨਾਂ ਨੂੰ ਕਹਿੰਦੇ ਸੀ ਟੈਰਰਿਸਟ ਆ, ਵੁੱਡ ਵੀ ਟੈਰਰਿਸਟ ਆ, ਪੋਟੈਂਸ਼ੀਅਲੀ ਟੈਰਰਿਸਟ ਆ। ਤੋ ਇਹ ਸਾਰੀਆਂ ਚੀਜ਼ਾਂ ਮੇਰੀਆਂ ਉਸ ਸਾਰੀਆਂ ਕਿਤਾਬਾਂ ਦੇ ਵਿੱਚ ਲਿਖੀਆਂ ਹੋਈਆਂ। ਗਿਆਨੀ ਜ਼ੈਲ ਸਿੰਘ ਪਖੰਡ ਕਰ ਰਿਹਾ ਸੀ, ਇਸੇ ਤਰੀਕੇ ਨਾਲ ਹੁਣ ਉਹਦੀ ਜਿਹੜੀ ਲੜਕੀ ਉਹ ਪਖੰਡ ਕਰ ਰਹੀ ਆ। ਅੱਜ ਉਹ ਇਹ ਗੱਲ ਕਹਿ ਰਹੀ ਹੈ ਤੇ ਅੱਜ ਤੋਂ 30 ਸਾਲ ਪਹਿਲਾਂ ਵੀ ਉਹਨੇ ਇਹ ਗੱਲ ਕਹੀ। ਤੋ ਇਹ ਸਾਰੀਆਂ ਚੀਜ਼ਾਂ ਸਿੱਖਾਂ ਨੂੰ ਵਿਚਾਰਿਆਂ ਨੂੰ ਗੁੰਮਰਾਹ, ਅੰਗਰੇਜ਼ ਵੀ ਇਹ ਪਖੰਡ ਕਰ ਰਹੇ ਆ। ਅੰਗਰੇਜ਼ ਟੋਟਲੀ ਵਾਲਾ ਬ੍ਰਿਟਿਸ਼ ਨੇਸ਼ਨ ਇਜ਼ ਅ ਨੇਸ਼ਨ ਆਫ ਟ੍ਰੇਡਰਸ, ਇਹ ਨੈਪੋਲੀਅਨ ਉਹਨਾਂ ਨੂੰ ਕਹਿੰਦਾ ਹੁੰਦਾ ਸੀ। ਇਹ ਵਪਾਰੀ ਕੌਮ ਆ, ਇਹਨਾਂ ਨੇ ਆਪਣਾ ਵਪਾਰ ਚਲਾਉਣਾ, ਇਹਨਾਂ ਨੇ ਟੁੱਟੇ ਫੁੱਟੇ ਜਹਾਜ਼ ਜੋ ਵੀ ਗੰਦਮੰਦ ਹਿੰਦੁਸਤਾਨ ਨੂੰ ਵੇਚਿਆ, ਉਸ ਆੜ ਦੇ ਵਿੱਚ ਜਿਸ ਦੇ ਵਿੱਚ ਉਹਨਾਂ ਨੇ ਬਲੂ ਸਟਾਰ ਦੀ ਸਲਾਹ ਵੀ ਦਿੱਤੀ, ਬਲੂ ਸਟਾਰ ਲਈ ਅਸਿਸਟੈਂਸ ਵੀ ਦਿੱਤੀ, ਬਲੂ ਸਟਾਰ ਦੇ ਵਿੱਚ ਹਿੰਦੁਸਤਾਨੀ ਸਰਕਾਰ ਦੇ ਨਾਲ ਉਹ ਖੜੇ ਹੋਏ ਪੂਰੇ। ਤੋ ਅੰਗਰੇਜ਼ ਸ਼ੁਰੂ ਤੋਂ ਡੇ 1 ਤੋਂ ਸਿੱਖਾਂ ਦੇ ਖਿਲਾਫ ਆ, ਅੱਜ ਵੀ ਸਿੱਖਾਂ ਦੇ ਖਿਲਾਫ ਆ ਔਰ ਉਹ ਰਹਿਣਗੇ ਕਿਉਂਕਿ ਸਿੱਖੀ ਵਿੱਚ ਇੱਕ ਪੋਟੈਂਸ਼ੀਅਲ ਆ ਕਿ ਸਿੱਖੀ ਐਕਸਪਲੋਇਟੇਸ਼ਨ ਦੇ ਖਿਲਾਫ ਆ ਹਮੇਸ਼ਾ ਸ਼ੁਰੂ ਤੋਂ। ਤੋ ਹਾਂਜੀ ਹੁਣ ਤੁਸੀਂ ਗੱਲ ਜੀ ਬਿਲਕੁਲ। ਤੇ ਵੀਰ ਜੀ ਅਸੀਂ ਹੁਣ ਬਾਕੀ ਪੰਥਕ ਮੁੱਦਿਆਂ ਬਾਰੇ ਵੀ ਤੁਹਾਨੂੰ ਜਾਣਕਾਰੀ ਲਵਾਂਗੇ। ਜਿਸ ਤਰ੍ਹਾਂ ਖਬਰਾਂ ਹਨ ਕਿ ਜਥੇਦਾਰਾਂ ਵੱਲੋਂ ਨਾਨਕਸ਼ਾਹੀ ਕੈਲੰਡਰ ਦਾ ਮੁਕੰਮਲ ਭੋਗ ਪਾ ਕੇ ਹਿੰਦੂ ਕੈਲੰਡਰ ਮੁੜ ਲਾਗੂ ਕਰਨ ਦਾ ਫੈਸਲਾ ਲਗਭਗ ਕਰ ਲਿਆ ਗਿਆ ਹੈ, ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ, ਇਹ ਵੀ ਜਾਣਕਾਰੀ ਦਿਓ। ਹਾਂ, ਉਸ ਗੱਲ ਇਹ ਆ ਜੀ ਜਿਹੜਾ ਹਿੰਦੂ ਬਿਕਰਮੀ ਕੈਲੰਡਰ ਆ ਜੀ, 2 ਕਿਸਮ ਦੇ ਕੈਲੰਡਰ ਆ। ਇੱਕ ਹੈ ਸੂਰਜੀ ਕੈਲੰਡਰ, ਉਹਨੂੰ ਕਹਿੰਦੇ ਜੂਲੀਅਨ ਕੈਲੰਡਰ। ਜੂਲੀਅਨ ਇੱਕ ਪਾਦਰੀ ਸੀ, ਉਸਨੇ ਬਣਾਇਆ ਸੀ, ਉਹ ਸੂਰਜ ਦੇ ਆਧਾਰਿਤ। ਦੂਸਰਾ ਕੈਲੰਡਰ ਆ ਬਿਕਰਮੀ ਜਿਹੜਾ ਹਿੰਦੂਆਂ ਦਾ ਬਣਾਇਆ ਹੋਇਆ, ਉਹ ਚੰਦਰਮਾ ਤੇ ਆਧਾਰਿਤ ਆ।
ਜਿਹੜਾ ਚੰਦ ਦਾ ਉਹ ਘਟਦਾ ਜਾਂ ਵੱਧਦਾ ਰਹਿੰਦਾ, ਟਾਈਮ ਦੀ ਵੇਰੀਏਸ਼ਨ ਰਹਿੰਦੀ ਹੈ। ਤੋ ਉਸ ਸਾਰੀ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਸੂਰਜੀ ਕੈਲੰਡਰ ਬਣਾਇਆ ਸੀ। ਪਾਲ ਸਿੰਘ ਪੂਰੇਵਾਲ ਨੇ ਆਪਣੀ ਸਾਰੀ ਜ਼ਿੰਦਗੀ ਲਾ ਦਿੱਤੀ ਔਰ ਉਹ ਲਾਗੂ ਹੋ ਗਿਆ ਸੀ। ਉਸ ਨੂੰ ਕਹਿੰਦੇ ਨਾਨਕ ਸ਼ਾਹੀ ਕੈਲੰਡਰ। ਉਸ ਦੇ ਵਿੱਚ ਸਾਰੀਆਂ ਬਹੁਤ ਐਕੂਰੇਟ ਸੀਗੀਆਂ। ਤਾਂ ਉਹ ਕਿਉਂਕਿ ਬ੍ਰਾਹਮਣਵਾਦ ਨੂੰ ਉਹ ਸੂਟ ਨਹੀਂ ਕਰਦਾ। ਹਿੰਦੁਸਤਾਨ ਦੀ ਜਿਹੜੀ ਬ੍ਰਾਹਮਣਵਾਦ ਤਾਕਤ ਆ ਉਹ ਬਹੁਤ ਹਾਵੀ ਆ। ਜਿਹੜੀ ਸਿੱਖ ਲੀਡਰਸ਼ਿਪ, ਸੋ ਕਾਲਡ ਸਿੱਖ ਲੀਡਰਸ਼ਿਪ ਆ, ਉਹ RSS ਵਾਲਿਆਂ ਨੂੰ ਉਹ ਕਬੂਲ ਨਹੀਂ ਸੀ। RSS ਵਾਲੇ ਪਹਿਲੇ ਦਿਨ ਤੋਂ ਪਾਲ ਸਿੰਘ ਪੂਰੇਵਾਲ ਦੇ ਕੈਲੰਡਰ ਦੀ ਮੁਖਾਲਫਤ ਕਰਦੇ ਸੀ ਪੂਰੇ ਯਤਨ ਨਾਲ। ਤੋ ਉਹ ਅੱਜ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਤਾਂ ਬਿਲਕੁਲ ਉਹਨਾਂ ਦੀ ਗੁਲਾਮ ਸਰਕਾਰ ਆ RSS ਦੀ। ਤੋ RSS ਨੇ ਇਸ ਨੂੰ ਆ ਜਿਹੜੇ ਸੋ ਕਾਲਡ ਸਾਧ ਸੰਤ ਡੇਰੇਦਾਰ ਇਹਨਾਂ ਦੇ ਰਾਹੀਂ ਉਸ ਨੂੰ ਖਤਮ ਕਰਨ ਦੀ ਪੂਰੀ ਸਾਜ਼ਿਸ਼ ਹੈ। ਤੋ ਇਸ ਦੇ ਵਿੱਚ ਧੁਮਾ ਜਿਹੜਾ ਉਹ ਹੁਣ ਟਕਸਾਲ ਦਾ ਜਿਹੜਾ ਜਥੇਦਾਰ ਸੋ ਕਾਲਡ ਜਥੇਦਾਰ ਬਣਿਆ ਹੋਇਆ ਉਹ RSS ਦਾ ਏਜੰਟ ਹੈ। ਉਸ ਬੰਦੇ ਨੇ ਆਪਣੇ ਉਸ ਜਗ੍ਹਾ ਦੇ ਉੱਤੇ ਟਕਸਾਲ ਦੇ ਵਿੱਚ KPS ਗਿੱਲ ਨੂੰ ਬੁਲਾ ਕੇ ਸਨਮਾਨਿਤ ਕੀਤਾ ਸੀ। ਸਿੱਖਾਂ ਨੂੰ ਇਸ ਗੱਲ ਦਾ ਸਿੱਖ ਭੁੱਲ ਜਾਂਦੇ ਆ ਵਿਚਾਰੇ। ਤੋ ਇਸ ਕਰਕੇ ਇਹਨਾਂ ਤਾਕਤਾਂ ਦੇ ਉੱਤੇ ਸਿੱਖਾਂ ਨੂੰ ਕੋਈ ਭਰੋਸਾ ਨਹੀਂ ਕਰਨਾ ਚਾਹੀਦਾ, ਕੋਈ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਇਹ ਸਿੱਖ ਨਹੀਂ ਹੈਗੇ, ਇਹ RSS ਦੇ ਏਜੰਟ ਆ ਸਿੱਖੀ ਭੇਸ ਦੇ ਵਿੱਚ ਸਿੱਖਾਂ ਵਿੱਚ ਬੜੇ ਹੋਏ। ਔਰ ਇਹ ਇੱਕ ਬਹੁਤ ਹੀ ਅੱਛਾ ਕਦਮ ਸੀ ਜਿਹੜਾ ਸਿੱਖਾਂ ਨੇ ਚੱਕਿਆ ਸੀ। ਔਰ ਪਾਲ ਸਿੰਘ ਪੂਰੇਵਾਲ ਨੇ ਸਾਰੀ ਜ਼ਿੰਦਗੀ ਲਾ ਕੇ ਮਿਹਨਤ ਕਰਕੇ ਇਸ ਨੂੰ ਕੈਲੰਡਰ ਬਣਾ ਕੇ ਸਿੱਖਾਂ ਨੂੰ ਦਿੱਤਾ ਸੀਗਾ। ਔਰ ਉਹ ਸਿੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯੂਨੈਨਿਮਸਲੀ ਉਸ ਦੇ ਹੱਕ ਵਿੱਚ ਫੈਸਲਾ ਕੀਤਾ ਸੀ ਔਰ ਉਹ ਲਾਗੂ ਕੀਤਾ ਸੀ ਜਥੇਦਾਰ ਨੇ। ਅੱਜ ਕਿਹੜੇ ਜਥੇਦਾਰਾਂ ਨੂੰ ਕੀ ਹੋ ਗਿਆ ਕਿ ਉਹ ਉਸ ਦੇ ਵਿੱਚ ਉਹ ਖਾਮੀਆਂ ਪਾਉਂਦੇ ਆ, ਉਸ ਦੇ ਵਿੱਚ ਉਹ ਨੁਕਸ ਕੱਢਦੇ ਆ। ਕਿਹੜੀ ਉਹਨਾਂ ਦੀ ਇੰਨੀ ਲਿਆਕਤ ਆ ਜਿਹੜੀ ਉਹ ਕੈਲੰਡਰ ਨੂੰ ਸਮਝ ਸਕਦੇ ਆ ਕਿ ਸਪੈਸ਼ਲਾਈਜ਼ਡ ਸਬਜੈਕਟ ਆ। ਲੇਕਿਨ ਕਿਉਂਕਿ ਪੰਜਾਬ ਦੀ ਸਰਕਾਰ ਤੇ ਪੰਜਾਬ ਦੀ ਲੀਡਰਸ਼ਿਪ RSS ਦੇ ਹੇਠਾਂ ਲੱਗੀ ਹੋਈ ਆ ਔਰ RSS ਉਹਨਾਂ ਨੂੰ ਮਜਬੂਰ ਕਰ ਰਿਹਾ ਵੀ ਤੁਸੀਂ ਇਹ ਕੈਲੰਡਰ ਤਾਂ ਕਿ ਸਿੱਖਾਂ ਦੀ ਕੋਈ ਆਜ਼ਾਦ ਹਸਤੀ ਰਹਿ ਹੀ ਨਾ ਜਾਵੇ। ਸਿੱਖਾਂ ਦੀ ਆਪਣੀ ਸੈਪਰੇਟ ਆਇਡੈਂਟੀਟੀ ਜਿਹੜੀ ਆ, ਪਹਿਚਾਣ ਆ, ਉਹ ਰਹਿਣੀ ਨਹੀਂ ਚਾਹੀਦੀ। ਤੋ ਇਹ ਸਾਰੀ ਤਾਕਤ RSS ਦਾ ਇੱਕ ਏਜੰਡਾ ਹੈ। ਤੋ ਉਸ ਏਜੰਡੇ ਦੇ ਮੁਤਾਬਕ ਇਹ ਸਾਰੀ ਚੀਜ਼ ਲਾਗੂ ਹੋ ਰਹੀ ਆ ਔਰ ਉਸੇ ਦੇ ਮੁਤਾਬਕ ਇਹ ਜਿਹੜਾ ਕੈਲੰਡਰ ਆ, ਨਾਨਕ ਸ਼ਾਹੀ ਕੈਲੰਡਰ ਆ, ਇਸ ਨੂੰ ਖਤਮ ਕੀਤਾ ਜਾ ਰਿਹਾ। ਤੋ ਉਸ ਦੇ ਮੁਤਾਬਕ ਸਾਰੀ ਗੱਲ ਹੋ ਰਹੀ ਹੈ। ਹਾਂਜੀ ਬਿਲਕੁਲ। ਤੇ ਵੀਰ ਜੀ ਤੁਹਾਡੇ ਸਵਾਲ ਸਾਡੇ ਕੋਲ ਹੋਰ ਨਹੀਂ, ਪਰ ਸਾਡਾ ਵਕਤ ਇਸ ਵੱਲ ਬ੍ਰੇਕ ਵੱਲ ਜਾ ਰਿਹਾ। ਮੈਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਣੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਆਪਣੇ ਵਿਚਾਰ ਸਾਡੀ ਸਿੱਖ ਸੰਗਤਾਂ ਦੇ ਰੂਬਰੂ ਕੀਤੇ ਤੇ ਇਸੇ ਤਰ੍ਹਾਂ ਸਮੇਂ-ਸਮੇਂ ਤੁਹਾਨੂੰ ਫਿਰ ਤੋਂ ਸਿੱਖ ਸੰਗਤਾਂ ਦੇ ਰੂਬਰੂ ਕਰਵਾਉਂਦੇ ਰਹਾਂਗੇ। ਪਰ ਤਦ ਤੱਕ ਲਈ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਆ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਜੀ। Viewers, वक्त हो गया एक छोटे से ब्रेक था। Keep watching News TV 84 The Nal will be right back after a short break.